ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਯੂਕੇ ਤੋਂ ਵੀਰ ਗੁਰਦੀਪ ਸਿੰਘ ਥਿੰਦ ਜੀ ਦੀ। ਇਹ ਲਿਖਦੇ ਹਨ, ਭਾਈ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰੋਜ਼ਾਨਾ ਨੇਮ ਨਾਲ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ। ਇਹ ਦੁਨੀਆ ਦੇ ਕਿਸੇ ਵੀ ਚੈਨਲ ਵਿੱਚ ਵਿਖਾਏ ਜਾਂਦੇ ਕਿਸੇ ਵੀ ਪ੍ਰੋਗਰਾਮ ਨਾਲੋਂ ਬਹੁਤ ਵਧੀਆ ਹੈ। ਤੁਹਾਡਾ ਪ੍ਰੋਗਰਾਮ ਜਾਣਕਾਰੀ ਨਾਲ ਨੱਕੋ ਨੱਕ ਭਰਿਆ ਹੁੰਦਾ ਹੈ। ਤੁਹਾਡੀਆਂ ਤਾਜ਼ਾ ਘਟਨਾਵਾਂ ਸੰਬੰਧੀ ਟਿੱਪਣੀਆਂ ਬਹੁਤ ਉੱਚੀ ਪੱਧਰ ਦੀਆਂ ਹੁੰਦੀਆਂ ਹਨ। ਜਦੋਂ ਸਿੱਖ ਕੌਮ ਲਈ ਚਾਰ ਚਫੇਰੇ ਹਨੇਰਾ ਪਸਰਿਆ ਹੋਇਆ ਹੈ, ਕੋਈ ਲੀਡਰਸ਼ਿਪ ਨਹੀਂ, ਕੋਈ ਆਸ ਨਹੀਂ, ਬਲਕਿ ਚਾਰ ਚਫੇਰੇ ਨਿਰਾਸ਼ਾ ਹੀ ਨਿਰਾਸ਼ਾ ਹੈ। ਸਿਰਫ ਤੁਹਾਡਾ ਹੀ ਹਰ ਸੈਸ਼ਨ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਮੇਰੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਗੁਰੂ ਤੁਹਾਡੀ ਟੀਮ ਨੂੰ ਸਿਹਤਯਾਬੀ ਤੇ ਚੜ੍ਹਦੀ ਕਲਾ ਵਿੱਚ ਰੱਖੇ। ਤੁਸੀਂ ਬਹੁਤ ਲੰਬੀ ਉਮਰ ਭੋਗੋ ਤਾਂ ਕਿ ਤੁਸੀਂ ਇਸੇ ਤਰ੍ਹਾਂ ਮੁਰਦਾ ਜ਼ਮੀਰਾਂ ਅਤੇ ਭ੍ਰਿਸ਼ਟ ਆਤਮਾਵਾਂ ਨੂੰ ਜਗਾਉਂਦੇ ਰਹੋ। ਜੀ ਡਾਕਟਰ ਸਾਹਿਬ। ਵੀਰ ਗੁਰਦੀਪ ਸਿੰਘ ਥਿੰਦ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਇੰਗਲੈਂਡ ਤੋਂ ਲਿਖਿਆ, ਜਿਹਨੂੰ ਕਦੇ ਗ੍ਰੇਟ ਬ੍ਰਿਟੇਨ ਕਹਿੰਦੇ ਸੀ, ਹੁਣ ਯੂਨਾਈਟਿਡ ਕਿੰਗਡਮ ਕਹਿੰਦੇ ਨੇ ਜੀ। 2014 'ਚ ਜੇ ਸਕਾਟਲੈਂਡ ਵਾਲੇ ਆਪਣੀ ਆਜ਼ਾਦੀ ਲੈ ਲੈਂਦੇ ਨੇ ਫਿਰ ਯੂਨਾਈਟਿਡ ਵੀ ਨਹੀਂ ਹੋਣਾ ਜੀ, ਪਰ ਫਿਰ ਵੀ ਇੱਕ ਵੱਡੀ ਸਿਵਲਾਈਜੇਸ਼ਨ ਹੈ ਔਰ ਸਾਨੂੰ ਮਾਣ ਹੈ ਆਪਣੀ ਕੌਮ ਦੇ ਉੱਤੇ ਕਿ ਜਿਨ੍ਹਾਂ ਨੇ ਇੰਗਲੈਂਡ 'ਚ ਜਾ ਕੇ ਹਰ ਸ਼ੋਬੇ ਦੇ ਵਿੱਚ ਤਰੱਕੀ ਕੀਤੀ ਹੈ। ਪੰਥ ਪ੍ਰਸਤ ਵੀਰਾਂ ਦਾ ਵੀ ਔਰ ਉੱਥੇ ਬਹੁਤ ਜ਼ਿਆਦਾ ਪਿਛਲੇ 30 ਸਾਲ ਤੋਂ ਹੀ ਪ੍ਰਭਾਵ ਵੀ ਰਿਹਾ। ਹਾਲਾਂਕਿ ਬਹੁਤ ਸਾਰੇ ਅਪ ਐਂਡ ਡਾਊਨ ਆਉਂਦੇ ਨੇ, ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਜਦੋਂ ਵੀਰ ਗੁਰਦੀਪ ਸਿੰਘ ਥਿੰਦ ਵਰਗੇ ਵੀਰ ਸਾਨੂੰ ਲਿਖਦੇ ਨੇ, ਸਾਡੇ ਨਾਲ ਸੰਪਰਕ ਕਰਦੇ ਨੇ ਤੇ ਸਾਡਾ ਖੂਨ ਦੁੱਗਣਾ ਹੋ ਜਾਂਦਾ ਜੀ ਜੀ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਬਹੁਤ ਨਿਗੁਣਾ ਜਿਹਾ ਨਿਮਾਣਾ ਜਿਹਾ ਇਹ ਯਤਨ ਕੀਤਾ। ਇੱਕ ਸਾਲ ਦੇ ਵਿੱਚ ਲਗਭਗ ਇਹ ਸਾਰੇ ਸਮੇਂ ਸਾਨੂੰ ਜਿੰਨਾ ਪਿਆਰ ਮਿਲਿਆ ਔਰ ਜਿਸ ਕਦਰ ਸਾਨੂੰ ਸਮਰਥਨ ਮਿਲਿਆ ਜੀ, ਉਸ ਨੇ ਸਾਨੂੰ ਬਹੁਤ ਹੌਸਲਾ ਦਿੱਤਾ। ਵੀਰ ਜੀ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਿਸੇ ਵੀ ਦੁਨੀਆ ਦੇ ਚੈਨਲ ਤੋਂ ਘੱਟ ਨਹੀਂ ਜੀ, ਇਹ ਤਾਂ ਸਾਨੂੰ CNN ਤੋਂ ਵੀ ਉੱਪਰ ਲੈ ਜਾਂਦੇ ਨੇ ਜੀ। ਸੋ ਚਲੋ ਚੰਗਾ ਹੈ, ਆਪਣੇ ਭਰਾ ਹਮੇਸ਼ਾ ਹੀ ਭਰਾਵਾਂ ਨੂੰ ਉੱਚਾ ਦੇਖਦੇ ਨੇ, ਵੱਡਾ ਦੇਖਦੇ ਨੇ। ਸਾਡਾ ਇਹ ਜ਼ਰੂਰ ਯਤਨ ਹੁੰਦਾ ਹੈ ਕਿ ਅਸੀਂ ਇੱਕ ਰੋਜ਼ਾਨਾ ਇੱਕ ਨਵੀਂ ਚੀਜ਼ ਵੀ ਦਈਏ, ਉਸ ਦੇ ਨਾਲ ਸਿੱਖੀ ਪਰੰਪਰਾਵਾਂ, ਸਿੱਖ ਇਤਿਹਾਸ, ਗੁਰਬਾਣੀ, ਇਸ ਦੀ ਰੌਸ਼ਨੀ ਦੇ ਵਿੱਚ ਰੋਜ਼ਾਨਾ ਡੇ ਟੂ ਡੇ ਜਿਹੜੇ ਸਾਡੇ ਚੈਲੰਜ ਨੇ ਉਹਨਾਂ ਦੇ ਜਵਾਬ ਤਲਾਸ਼ ਕਰੀਏ। ਔਰ ਜ਼ਾਹਰ ਹੈ ਵੀ ਅਸੀਂ ਜਦੋਂ ਇਸ ਸਾਰੇ ਪ੍ਰੋਗਰਾਮ ਨੂੰ ਜਾਂ ਜਿਹੜੇ ਪ੍ਰਬੰਧਕਾਂ ਨੇ TV 84 ਸ਼ੁਰੂ ਕੀਤਾ ਹੈ ਉਹਨਾਂ ਦੇ ਸਾਹਮਣੇ ਨਿਸ਼ਾਨਾ ਕੌਮੀ ਘਰ ਹੈ, ਖਾਲਿਸਤਾਨ ਹੈ। ਔਰ ਕਈ ਵਾਰ ਸਾਨੂੰ ਮਹਿਸੂਸ ਹੁੰਦਾ ਹੈ ਵੀ ਅਸੀਂ ਸੀਮਤ ਸਾਧਨਾ ਕਰਕੇ ਸ਼ਾਇਦ ਕੁਛ ਹੋਰ ਚੀਜ਼ਾਂ ਦੇ ਵਿੱਚ ਆਪਣਾ ਬੈਸਟ ਨਹੀਂ ਦੇ ਸਕਦੇ ਜਾਂ ਨਹੀਂ ਦੇ ਪਾ ਰਹੇ, ਲੇਕਿਨ ਇੰਪਰੂਵਮੈਂਟ ਸਾਡੇ 'ਚ ਹੋ ਰਹੀਆਂ ਨੇ। ਇੱਕ ਸਾਲ ਬਾਅਦ ਅਸੀਂ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਸਾਲ ਪਹਿਲਾਂ ਦੀ ਆਪਣੀ ਪ੍ਰੋਗਰਾਮਿੰਗ ਔਰ ਕਈ ਚੀਜ਼ਾਂ, ਤੇ ਸਾਨੂੰ ਲੱਗਦਾ ਵੀ ਅਸੀਂ ਬਹੁਤ ਸਾਰਾ ਸੁਧਾਰ ਕੀਤਾ ਜੀ। ਬਾਕੀ ਜਿਵੇਂ ਉਹਨਾਂ ਨੇ ਕਿਹਾ ਵੀ ਚਾਰ ਚੁਫੇਰੇ ਨਿਰਾਸ਼ਤਾ ਹੈ ਔਰ ਕਿਤੇ ਕੋਈ ਹੋਪ ਨਹੀਂ ਹੈ। ਲੀਡਰਸ਼ਿਪ ਨੇ ਵੀ ਕੋਈ ਇਸ ਕਿਸਮ ਦੀ ਆਸ ਨਹੀਂ ਬੁਝਾਈ ਜੀ ਔਰ ਉਹਨਾਂ ਨੂੰ ਲੱਗਦਾ ਵੀ ਸਾਡਾ ਹਰ ਸੈਸ਼ਨ ਜਿਹੜਾ ਹੈ ਉਹ ਚੜ੍ਹਦੀ ਕਲਾ ਦੇਣ ਵਾਲਾ ਹੈ। ਇਸ ਲਈ ਵੀ ਸ਼ੁਕਰੀਆ ਜੀ। ਅਸੀਂ ਤੁਹਾਡੇ ਤੋਂ ਸਗੋਂ ਸਟਰੈਂਥ ਲੈਂਦੇ ਹਾਂ ਜਦੋਂ ਸਾਡੇ ਸਰੋਤੇ, ਸਾਡੇ ਦਰਸ਼ਕ ਸਾਨੂੰ ਲਿਖਦੇ ਨੇ ਔਰ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਕੁੱਲ ਦੁਨੀਆ ਭਰ ਦੇ ਵਿੱਚ ਅਜੇ ਜੇ ਲੱਖਾਂ ਨਹੀਂ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਨੇ ਜਿਹੜੇ ਕੌਮ ਦੀ ਪੀੜ ਮਹਿਸੂਸ ਕਰਦੇ ਨੇ, ਕੌਮ ਦਾ ਘਰ ਬਣਾਉਣ ਦੇ ਲਈ ਜਿਨ੍ਹਾਂ ਦੇ ਅੰਦਰ ਤਾਂਘ ਹੈ ਜੀ, ਤੇ ਫਿਰ ਸਾਨੂੰ ਹੋਰ ਵੀ ਹੌਸਲਾ ਮਿਲਦਾ। ਅਸੀਂ ਹੋਰ ਤਰੋ ਤਾਜ਼ਾ ਹੋ ਕੇ ਰੋਜ਼ਾਨਾ ਜਿਹੜਾ ਉਹ ਆਪਣੇ ਪੱਥੇ ਦੇ ਜਿਹੜੇ ਤੀਰ ਨੇ ਉਹਨਾਂ ਨੂੰ ਪੂਰਾ ਪੱਥਾ ਭਰ ਲੈਂਦੇ ਹਾਂ। ਜਿੰਨੀਆਂ ਚਿੱਠੀਆਂ ਆਉਂਦੀਆਂ ਨੇ, ਜਿੰਨੀਆਂ ਲਿਖਤਾਂ ਨੇ, ਉਨੇ ਤੀਰ ਸਾਡੇ ਭਰੇ ਹੁੰਦੇ ਨੇ ਪੱਥੇ 'ਚ ਜੀ। ਬਾਕੀ ਇਹ ਠੀਕ ਹੈ ਕਿ ਬਹੁਤ ਵਾਰ ਜਦੋਂ ਮੌਜੂਦਾ ਤੁਸੀਂ ਹਾਲਾਤ ਨੂੰ ਦੇਖਦੇ ਹੋ, ਜਿਵੇਂ ਪੰਜਾਬ ਦੇ ਵਿੱਚ ਵੀ ਅੱਜ ਕੱਲ੍ਹ ਖਾਸ ਤੌਰ 'ਤੇ ਕਿਵੇਂ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਸੀ ਉਹ ਵੀ ਤੁਰੇ ਨੇ ਆਮ ਆਦਮੀ ਪਾਰਟੀ ਦੇ ਕਾਫਲੇ ਨਾਲ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹਦੇ 'ਚੋਂ ਸਾਡਾ ਕੁਛ ਨਿਕਲ ਆਏ। ਇਹ ਵੀ ਇੱਕ ਆਪਣੇ ਆਪ 'ਤੇ ਬੇਵਿਸ਼ਵਾਸੀ ਦਾ ਹੋਣਾ ਹੈ ਜੀ, ਜਾਂ ਕੌਮ ਦਾ ਆਪਣੇ ਆਪ ਦੇ ਉੱਤੇ ਇਹ ਟੁੱਟਿਆ ਅਕੀਦਾ ਹੈ ਕਿ ਕਿੱਥੇ ਅਸੀਂ ਹਿਸਟਰੀ ਸੈਟਰ ਸੀ, ਹਿਸਟਰੀ ਦਾ ਟ੍ਰੈਂਡ ਸੈੱਟ ਕੀਤਾ ਹੈ, ਸਾਊਥ ਏਸ਼ੀਆ ਦੀ ਹਿਸਟਰੀ ਲਿਖੀ ਹੈ। 18th ਸੈਂਚੁਰੀ ਦੀ ਸਾਡੀ ਕੁਰਬਾਨੀ ਸਿਰਫ ਕੁਛ ਜ਼ਿਲ੍ਹਿਆਂ ਦਾ ਰਾਜ ਲੈਣ ਤੱਕ ਨਹੀਂ ਹੈ। ਅਸੀਂ ਜਿਹੜਾ 800 ਸਾਲ ਦਾ, 1000 ਸਾਲ ਦਾ ਜਿਹੜਾ ਉਸ ਖਿੱਤੇ ਦੇ ਵਿੱਚ ਇਹ ਭੈ ਬਣ ਗਿਆ ਸੀ ਕਿ ਮੁਗਲ ਜਿੱਤ ਨੇ, ਅਫਗਾਨਾਂ ਨੂੰ ਕੋਈ ਨਹੀਂ ਰੋਕ ਸਕਦਾ। ਔਰ ਅਜੇ ਵੀ ਪਿੱਛੇ ਜੇ ਮਾਲਵੇ 'ਚੋਂ ਇੱਕ ਬਜ਼ੁਰਗ ਇੱਥੇ
ਵਿਜ਼ਿਟ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਦਾ ਮੌਕਾ ਮਿਲਿਆ ਤਾਂ ਗੱਲਾਂ 'ਚ ਉਹ ਆਪਣੀ ਕੋਈ ਐਕਸਪੀਰੀਅੰਸ ਦੀ ਗੱਲ ਸੁਣਾ ਰਹੇ ਸੀ ਤਾਂ ਉਹਨਾਂ ਨੇ ਕਿਹਾ, ਕਹਿੰਦੇ ਫਿਰ ਮੈਂ ਉਹਨੂੰ ਵੰਗਾਰ ਕੇ ਕਿਹਾ, ਤੂੰ ਇੱਥੇ ਲੱਗਾ ਪਠਾਨ ਮੇਰੇ ਤੇ ਜੀ। ਸੋ ਬਾਕੀ ਤਾਂ ਚਲੋ ਉਹਨਾਂ ਦੀ ਗੱਲ ਦਿਲਚਸਪ ਸੀ, ਪਰ ਮੈਂ ਉਹਨੂੰ ਉਹ ਗੱਲ ਮੈਂ ਫੜ ਲਈ ਕਿ ਇਹ ਵੀ ਇੱਕ ਲੋਕਾਂ ਦੇ ਵਿੱਚ ਇੱਕ ਜ਼ਮਾਨਾ ਸੀ ਕਿ ਪਠਾਨ ਦਾ ਇੰਨਾ ਕੁ ਭੈ ਸੀ। ਇੱਕ ਤਾਂ ਪਠਾਨ ਕਦਾਵਰ, ਉੱਚੇ ਲੰਮੇ, ਔਰ ਫਿਰ ਹਾਕਮ, ਕਿਉਂਕਿ 300-400 ਸਾਲ ਤਾਂ ਪਠਾਨਾਂ ਦੇ ਥੱਲੇ ਹੀ ਰਹੇ ਜੀ। ਔਰ ਅਬਦਾਲੀ ਔਰ ਇਹ ਸਾਰੇ ਪਠਾਨ ਹੀ ਸਨ। ਸ਼ਾਹ ਜਮਾਨ, ਉਹਦਾ ਮੁੰਡਾ ਤੈਮੂਰ, ਲਗਾ ਮੁਹੰਮਦ ਗੌਰੀ, ਸਭ ਅਫਗਾਨ ਪਠਾਨ ਸਨ। ਸੋ ਹੁਣ ਇਹ ਵੀ ਲੋਕਾਂ ਦੀ ਜ਼ਬਾਨ ਦੇ ਵਿੱਚ ਚੜ੍ਹ ਗਿਆ, ਲੈ ਤੂੰ ਏਡਾ ਪਠਾਨ ਲੱਗਿਆ। ਜਿਵੇਂ ਅੰਗਰੇਜ਼ਾਂ ਦਾ ਜ਼ਮਾਨਾ ਆਇਆ, ਉਹਨਾਂ ਨੇ DC ਜਿਹੜੇ ਨੇ ਇੰਨੇ ਪਾਵਰਫੁਲ ਕਰ ਦਿੱਤੇ ਕਿ ਉਹਨਾਂ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ। ਤੇ ਫਿਰ ਜਦੋਂ ਆਪਸ ਦੇ ਵਿੱਚ ਕੋਈ ਲੜਦੇ ਸੀ ਤਾਂ ਇਹੀ ਕਹਿੰਦੇ ਤੂੰ ਲੱਗਾ ਏਡਾ DC ਜੀ। ਸੋ ਜ਼ਾਹਿਰ ਹੈ ਕਿ ਜਿਹੜੀ DC ਦੀ ਪਾਵਰ ਅੰਗਰੇਜ਼ਾਂ ਨੇ ਦਿੱਤੀ, ਉਹ ਫੀਅਰ ਪੈਦਾ ਕੀਤਾ, ਪਠਾਨ ਦਾ ਫੀਅਰ ਸੀ। ਸੋ 800 ਸਾਲ ਦਾ ਉਹ ਫੀਅਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਪੜ ਚਿੜੀ ਦੇ ਮੈਦਾਨ ਦੇ ਵਿੱਚ ਪਹਿਲੀ ਵਾਰ ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤੱਕ ਡਿਫੀਟ ਕੀਤਾ ਜੀ ਸਰਹੰਦ ਦੇ ਉਸ ਵਜ਼ੀਰ ਖਾਨ ਨੂੰ, ਤੇ ਇਹ ਉਸ ਸਾਰੇ ਖਮੀਰ ਨੂੰ ਬਦਲਣਾ ਸੀ। ਕਿੰਨੇ ਕੁ ਲੋਕ ਸਨ ਬੰਦਾ ਸਿੰਘ ਦੇ ਨਾਲ, ਕਿੰਨੇ ਕੁ ਸਿੱਖ ਸਨ, ਕਿੰਨੇ ਕੁ ਦੇ ਕੋਲ ਹਥਿਆਰ ਸੀ। ਬਹੁਤ ਸਾਰੇ ਤਾਂ ਜਿਹੜੇ ਉਹਨਾਂ ਨੂੰ ਹੁਕਮਨਾਮਾ 10ਵੇਂ ਪਾਤਸ਼ਾਹ ਦੇ ਮਿਲਦੇ ਨੇ ਇਲਾਕੇ 'ਚੋਂ, ਉਹ ਆਉਂਦੇ ਨੇ ਆਪਣੇ ਹਲ ਜਿਹੜੇ ਨੇ ਗਰੀਬ, ਉਹੀ ਹਲ ਵਾਹੁਣੇ, ਉਹ ਹਲ ਲੈ ਕੇ ਹਰ ਪਿੰਡ ਦੇ ਵਿੱਚ ਲੋਹਾਰ ਸੀ ਉਹਨਾਂ ਦੇ ਕੋਲ ਗਏ ਕਿ ਜਿਹਨੂੰ ਢਾਲ ਕੇ ਲੋਹਾ ਤਾਂ ਹਲ ਲੋਹੇ ਦਾ ਹੀ ਹੁੰਦਾ, ਇਹਦੀ ਤਲਵਾਰ ਬਣਾ ਦਿਓ, ਕੀ ਹੈ ਜੇ ਸ਼ਹੀਦੀ ਪਾਉਣੀ ਹੈ, ਸਭ ਗੁਰੂ ਦਾ ਹੁਕਮ ਆਇਆ ਬੰਦੇ ਦੇ ਨਾਲ ਜੁਆਇਨ ਕਰਨ। ਕਿਸੇ ਦੇ ਕੋਲ ਕੁਛ ਨਹੀਂ ਸੀ, ਡਾਂਗ ਲੈ ਕੇ ਉਹ ਆ ਗਿਆ। ਸੋ ਉਹਨਾਂ ਡਾਂਗਾਂ ਵਾਲਿਆਂ ਨੇ, ਉਹਨਾਂ ਜੰਗਾਲੀਆਂ ਤਲਵਾਰਾਂ ਵਾਲਿਆਂ ਨੇ, ਉਹਨਾਂ ਬਿਲਕੁਲ ਕਮਜ਼ੋਰ ਜਿਨ੍ਹਾਂ 'ਚ ਕੋਈ ਟ੍ਰੇਨਡ ਕੋਈ ਘੋੜਸਵਾਰਾਂ ਦੀ ਫੌਜ ਨਹੀਂ ਹੈ, ਉਹਨਾਂ ਨੇ ਇਤਿਹਾਸ ਬਦਲ ਕੇ ਰੱਖ ਦਿੱਤਾ। ਉਸ ਫੌਜ ਨੂੰ ਡਿਫੀਟ ਕੀਤਾ ਜਿਨ੍ਹਾਂ ਦੇ ਕੋਲ ਤੋਪਖਾਨਾ ਸੀ, ਜਿਨ੍ਹਾਂ ਦੇ ਕੋਲ ਟ੍ਰੇਨਡ ਆਰਮੀ ਸੀ, ਜਿਨ੍ਹਾਂ ਦੇ ਨਾਲ ਸਾਰੇ ਜਿਹੜੇ ਰਾਜੇ ਸੀ, ਹੋਰ ਜਿਹੜੀਆਂ ਫਿਊਡਲ ਉਹਨਾਂ ਦੀਆਂ ਸਟੇਟਾਂ ਸੀ, ਉਹਨਾਂ ਦੇ ਵੀ ਕੰਬਾਈਨਡ ਆਰਮੀ ਸੀ। ਤੇ ਉਹਦੇ 'ਚ ਕੀ ਚੀਜ਼ ਸੀ? ਫੇਥ ਸੀ, ਗੁਰੂ ਦੇ ਉੱਤੇ ਫੇਥ ਸੀ, ਦ੍ਰਿੜਤਾ ਸੀ ਕਿ ਅਸੀਂ ਬਦਲ ਕੇ ਰੱਖ ਦੇਣਾ ਇਸ ਨਿਜ਼ਾਮ ਨੂੰ। ਸੋ ਮੈਂ ਸਮਝਦਾ ਵੀ ਅੱਜ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਗੁਰੂ ਹਮੇਸ਼ਾ ਪੰਥ ਦੇ ਵਿੱਚ ਵਸਦਾ, ਇਹ ਗੁਰੂ ਦਾ ਇਕਰਾਰ ਹੈ ਪੰਥ ਦੇ ਨਾਲ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਸਿਰਫ ਜਿਵੇਂ ਉਹਨੂੰ ਕਹਿੰਦੇ ਨੇ ਕਿ ਮੋਢੇ ਛੰਡੀਏ ਔਰ ਇੱਕ ਵਾਰੀ ਬਿਲਕੁਲ ਗੁਰੂ ਵੱਲ ਆਪਣਾ ਧਿਆਨ ਧਰ ਕੇ ਚੜ੍ਹਦੀ ਕਲਾ ਦਾ ਜੈਕਾਰਾ ਗਜਾ ਕੇ ਰਣ ਤੱਤੇ ਦੇ ਵਿੱਚ ਆਈਏ ਕਿ ਭਾਈ ਅਸੀਂ ਆਪਣੀ ਕੌਮ ਦਾ ਘਰ ਬਣਾਉਣਾ, ਨੋ ਮੈਟਰ ਕਿੰਨੀਆਂ ਡਿਫਿਕਲਟੀਜ਼ ਨੇ, ਕਿੰਨੀਆਂ ਮੁਸ਼ਕਲਾਂ ਨੇ, ਤੇ ਉਹ ਚੇਂਜ ਹੋ ਜਾਂਦੇ ਨੇ। ਕਲਚਰ ਸਿੱਖਾਂ ਨੇ ਕਰਕੇ ਦਿਖਾਇਆ ਹੋਇਆ। ਇੱਕ ਤਾਂ ਹੁੰਦਾ ਨਾ ਅਸੀਂ ਕੋਈ ਐਸੀ ਇਮੈਜੀਨੇਸ਼ਨ ਕਰ ਰਹੇ ਹਾਂ ਜਿਹੜੀ ਪਹਿਲਾਂ ਹੋਈ ਨਹੀਂ। ਅਸੀਂ ਦੋ ਪਾਵਰਫੁਲ ਜਿਹੜੀਆਂ ਪਾਤਸ਼ਾਹੀਆਂ ਨੇ 18ਵੀਂ ਸਦੀ ਦੇ ਵਿੱਚ, ਮੁਗਲ ਔਰ ਅਫਗਾਨ, ਅਫਗਾਨਾਂ ਨੂੰ ਦਰਾ ਖੈਬਰ ਤੋਂ ਪਰੇ ਤੱਕਿਆ, ਮੁਗਲਾਂ ਦੀ ਜੜ ਪੁੱਟੀ, ਤੇ ਫਿਰ ਜੇ ਧੋਖੇ ਨਾਲ ਅੰਗਰੇਜ਼ ਆ ਹੀ ਗਏ ਤੇ ਅੰਗਰੇਜ਼ਾਂ ਦੇ ਸਾਹਮਣੇ ਜਿੱਥੇ ਸਾਰਾ ਦੇਸ਼ ਚੁਫਾਲ ਡਿੱਗਿਆ ਹੋਇਆ ਸੀ, ਇੱਥੇ ਆਏ 8000 ਚੋਂ 6-7000 ਸਿੱਖ ਚਲਾ ਗਿਆ ਵੀ ਅਸੀਂ ਗਦਰ ਮਚਾਣਾ, ਅਸੀਂ ਕੱਢਣਾ ਉਹਨਾਂ ਨੂੰ। ਭਾਵੇਂ ਉਹ ਸਫਲ ਨਹੀਂ ਹੋਏ ਪਰ ਉਹਨਾਂ ਨੇ ਬੀਜ ਦਿੱਤਾ। ਫਿਰ ਨਿਕਲੇ ਸਰਾਭੇ, ਨਿਕਲੇ ਭਗਤ ਸਿੰਘ, ਨਿਕਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੀਆਂ ਸ਼ਖਸੀਅਤਾਂ ਆਈਆਂ। ਫਿਰ ਕਿਵੇਂ ਅਕਾਲੀ ਮੋਰਚਿਆਂ ਨੇ ਕਿਵੇਂ ਸਬਰ ਦੇ ਨਾਲ ਵੀ ਜ਼ਬਰ ਦਾ ਟਾਕਰਾ ਕੀਤਾ। ਗਾਂਧੀ ਨੂੰ ਲੱਗਦਾ ਸੀ ਜੀ ਸਿੱਖ ਜਿਹੜੇ ਨੇ ਇਹ ਤਲਵਾਰਾਂ ਦਾ ਚਲਾ ਲੈਂਦੇ ਨੇ, ਇਹਨਾਂ ਤੋਂ ਇਹ ਸਬਰ ਵਾਲਾ ਕੰਮ ਨਹੀਂ ਹੈ। ਫਿਰ ਗਾਂਧੀ ਦੇ ਤਾਂ ਉੱਥੇ ਟਿਕਦੇ ਨਹੀਂ ਸੀ, ਡਾਂਗਾਂ ਦੇ ਸਾਹਮਣੇ ਭੱਜ ਜਾਂਦੇ ਸੀ। ਇੱਥੇ ਫਿਰ ਉਹ 6-6 ਫੁੱਟੇ ਸਿੱਖ ਵੀ ਆਏ ਜਿਨ੍ਹਾਂ ਨੇ ਡਾਂਗਾਂ ਵੀ ਖਾਧੀਆਂ, ਮਸ਼ੀਨ ਗੰਨਾਂ ਦੇ ਸਾਹਮਣੇ ਵੀ ਖਲੋਤੇ, ਔਰ ਇਹ ਦੱਸਿਆ ਗਾਂਧੀ ਨੂੰ ਔਰ ਇਹ ਸਾਰੀ ਆਈਡੀਓਲੋਜੀ ਵਾਲਿਆਂ ਨੂੰ ਵੀ ਸਬਰ ਵੀ ਉਹੀ ਕਰ ਸਕਦਾ ਜਿਹਨੂੰ ਪਹਿਲਾਂ ਲੜਨਾ ਆਉਂਦਾ, ਜਿਹੜਾ ਪਹਿਲਾਂ ਜੂਝਣ ਦੀ ਸਪਿਰਿਟ ਰੱਖਦਾ। ਸੋ ਸਿੱਖ ਦੇ ਵਿੱਚ ਤਾਂ ਬਿਲਟ ਇਨ ਹੈ, ਪਰ ਪਤਾ ਨਹੀਂ ਕਿਉਂ ਅੱਜ ਸਾਡਾ ਇੱਕ ਵੱਡਾ ਹਿੱਸਾ ਜਿਹਨੇ ਗੁਰੂ ਵੱਲ ਪਿੱਠ ਕੀਤੀ ਹੈ, ਜਿਹੜੇ ਆਪਣੇ ਆਪ ਤੋਂ ਹੀ ਆਪਣੀ ਤਾਕਤ ਤੋਂ, ਆਪਣੀ ਕੌਮ ਦੀ ਤਾਕਤ ਤੋਂ ਜਿਹੜੀ ਹੈ ਬਿਲਕੁਲ ਨਾ ਵਾਕਿਫ ਬਣੇ ਹੋਏ ਨੇ, ਅਣਭਿੱਜ ਬਣੇ ਨੇ, ਕਿਸੇ ਹੱਦ ਤੱਕ ਭਗੌੜੇ ਹੋਏ ਨੇ। ਸੋ ਇਹਨਾਂ ਨੇ ਵੀਰ ਗੁਰਦੀਪ ਸਿੰਘ ਜੀ ਨੇ ਲੰਮੀ ਉਮਰ ਦੀ ਸਾਡੀ ਕਾਮਨਾ ਕੀਤੀ ਹੈ। ਵੀਰ ਤੁਸੀਂ ਵੀ ਜੁਗ ਜੁਗ ਜੀਓ, ਇਹੀ ਕਹਿ ਸਕਦੇ ਹਾਂ। ਪੰਥ ਦਾ ਨਿਸ਼ਾਨਾ ਸਾਨੂੰ ਇੱਕ ਦੂਜੇ ਦੇ ਨਾਲ ਬਾਈਂਡ ਕਰਦੇ। ਅਸੀਂ ਸਾਰੇ ਗੁਰ ਭਾਈ ਹਾਂ, ਉਸੇ ਹੀ ਗੁਰੂ ਦੇ ਪੁੱਤਰ ਪੁੱਤਰੀਆਂ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਤੇ ਸਤਿਗੁਰੂ ਬਖਸ਼ਿਸ਼ ਕਰਨ ਅਸੀਂ ਕਦੇ ਆਪਣੇ ਆਜ਼ਾਦ ਉਸ ਫਿਜ਼ਾ ਦੇ ਵਿੱਚ ਜਾ ਕੇ ਇਕੱਠੇ ਹੋ ਸਕੀਏ। ਆਪਣਾ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਅਰਦਾਸ ਜਿਹੜੀ ਹੈ ਉਹ ਸਫਲ ਹੋਏ, ਉਹ ਸਾਕਾਰ ਹੋਏ, ਔਰ ਇਹੀ ਸਤਿਗੁਰੂ ਦੇ ਹੱਥ ਵੱਸ ਹੈ। ਬਾਕੀ ਆਪਣਾ ਫਰਜ਼ ਕਰਨਾ, ਅਸੀਂ ਆਪਣਾ ਫਰਜ਼ ਕਰ ਰਹੇ ਹਾਂ। ਤੁਸੀਂ ਵੀ ਪਿਆਰ ਕਰਦੇ ਹੋ ਪੰਥ ਨੂੰ, ਤੇ ਮੇਰਾ ਖਿਆਲ ਹੈ ਵੀ ਜਿਉਂ-ਜਿਉਂ ਅਸੀਂ ਇਸ ਵਿਸ਼ਵਾਸ ਦੇ ਨਾਲ ਤੁਰੇ ਜਾਵਾਂਗੇ,
ਸਾਡਾ ਇਹ ਕਾਫਲਾ ਲੰਬਾ ਹੁੰਦਾ ਜਾਏਗਾ ਤੇ ਅਖੀਰ ਅਸੀਂ ਆਪਣੀ ਮੰਜ਼ਿਲੇ ਮਕਸੂਦ ਨੂੰ ਜ਼ਰੂਰ ਹਾਸਲ ਕਰਾਂਗੇ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਮੋਹਾਲੀ ਤੋਂ ਵੀਰ ਨਵੀਨ ਮਹਾਜਨ ਜੀ ਦੀ ਹੈ। ਇਹ ਲਿਖਦੇ ਹਨ, ਮੇਰਾ ਖਿਆਲ ਹੈ ਇਸ ਖਿੱਤੇ ਵਿੱਚ ਸਰਹੱਦਾਂ ਦੀ ਕੋਈ ਵੀ ਤਬਦੀਲੀ ਬਹੁਤ ਭਾਰੀ ਜੰਗਾਂ ਨੂੰ ਸੱਦਾ ਦੇਵੇਗੀ ਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਵੀ ਹੋਵੇਗਾ। ਸੋ ਤੁਹਾਡੀ ਕੌਮ ਲਈ ਇਹੀ ਠੀਕ ਹੋਵੇਗਾ ਕਿ ਤੁਸੀਂ ਆਪਣਾ ਖਾਲਿਸਤਾਨ ਕਿਸੇ ਹੋਰ ਥਾਂ ਤੇ ਬਣਾਓ, ਕਿਉਂਕਿ ਇਹ ਏਰੀਆ ਅਫਗਾਨਿਸਤਾਨ ਬਣ ਸਕਦਾ ਹੈ। ਹਿੰਦੂ ਤਾਂ ਰਹਿਣਗੇ ਹੀ। ਜੇ ਤੁਹਾਡਾ ਇਲਾਕਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਆ ਜਾਂਦਾ ਹੈ ਤਾਂ ਹਿੰਦੂ ਹੋਰ ਵੀ ਸੁਰੱਖਿਅਤ ਹੋ ਜਾਣਗੇ, ਪਰ ਹਰ ਹਾਲਤ ਵਿੱਚ ਪੱਛਮੀ ਭਾਰਤ ਦਾ ਬਹੁਤ ਨੁਕਸਾਨ ਹੋਵੇਗਾ। ਇਹ ਵੀ ਧਿਆਨ ਰਹੇ ਕਿ ਦੁਨੀਆ ਵਿੱਚ ਤੀਸਰੀ ਸੰਸਾਰ ਜੰਗ ਧਰਤੀ ਜਾਂ ਤੇਲ ਲਈ ਨਹੀਂ ਲੜੀ ਜਾਵੇਗੀ, ਬਲਕਿ ਪਾਣੀ ਲਈ ਲੜੀ ਜਾਵੇਗੀ। ਕੀ ਖਿਆਲ ਹੈ ਤੁਹਾਡਾ ਡਾਕਟਰ ਸਾਹਿਬ? ਹਾਂਜੀ, ਬ੍ਰੇਕ ਲਾ ਲਈ ਪਹਿਲਾਂ। ਠੀਕ ਹੈ ਜੀ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।